ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 16 ਮਾਰਚ ਦਿਨ ਬੁੱਧਵਾਰ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਗੁਰੂਸਰੀਆ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਦੇਸ਼ ਵਿੱਚ ਖੇਤੀ 'ਤੇ ਟੈਕਸ ਲਾਉਣ ਦੀਆਂ ਪੇਸ਼ਬੰਦੀਆਂ। ਜਿਹੜੀਆਂ ਪੇਸ਼ਬੰਦੀਆਂ ਇਹ ਕਨਸੋਆਂ ਨੇ ਕਿ ਸਰਕਾਰ ਹੈ ਜਿਹੜੀ ਕੇਂਦਰ ਦੀ, ਉਹ ਇਹਦੇ ਮੁਤਲਕ ਕੰਮ ਕਰਦੀ ਪਈ ਹੈ, ਸੋਚਦੀ ਪਈ ਹੈ। ਉਹਦੀ ਵਜ੍ਹਾ ਜਿਹੜੀ ਹੈ ਉਹ ਇਹ ਹੈ ਕਿ ਖੇਤੀ ਸੈਕਟਰ ਦੀ ਆੜ ਦੇ ਵਿੱਚ ਟੈਕਸ ਚੋਰ ਹੈ ਜਿਹੜੇ ਉਹ ਬੜੀ ਆਸਾਨੀ ਨਾਲ ਆਪਣੀ ਕਮਾਈ ਨੂੰ ਇੱਧਰ ਉੱਧਰ ਕਰ ਲੈਂਦੇ ਆ। ਮਤਲਬ ਕਿ ਜੋ ਟੈਕਸ ਦੇ ਘੇਰੇ 'ਚ ਆਮਦਨ ਆਉਂਦੀ ਹੈ ਉਹਨੂੰ ਖੇਤੀ ਤੋਂ ਆਈ ਆਮਦਨ, ਕਿਉਂਕਿ ਖੇਤੀ ਕਰ ਜਿਹੜੀ ਟੈਕਸ ਤੋਂ ਰਹਿਤ ਹੈ, ਉਹਦੇ ਵਿੱਚ ਵਿਖਾ ਕੇ ਉਹ ਟੈਕਸ ਤੋਂ ਆਸਾਨੀ ਦੇ ਨਾਲ ਬਚ ਜਾਂਦੇ ਆ। ਸੋ ਬਹੁਤ ਧਨਾੜ ਬੰਦੇ ਨੇ ਜਿਹੜੇ ਇਹ ਖੇਡ ਖੇਡਦੇ ਆ, ਤੇ ਬਹੁਤ ਸਾਰੇ ਇਹੋ ਜਿਹੇ ਧਨਾੜ ਹੈ ਜੋ ਟੈਕਸ ਦੇਣ ਦੇ ਮਾਮਲੇ ਦੇ ਵਿੱਚ ਬੜਾ ਉਹਨਾਂ ਦਾ ਜਿਹੜਾ ਤਰਕ ਆ ਖੇਤੀ ਵਾਲਾ ਹਾਸੋਹੀਣਾ ਦਿਲਚਸਪ ਆ। ਜਿੱਦਾਂ ਹੁਣ ਬੰਗਲੌਰ ਦੇ ਵਿੱਚ ਆ, ਉੱਥੇ 2008 ਤੋਂ 2015 ਦੇ ਵਿੱਚ 321 ਹਸਤੀਆਂ ਨੇ ਕਹਿ ਦਿੱਤਾ ਕਿ ਜਿਹੜੀ ਸਾਡੀ ਆਮਦਨ ਹੈ ਜੀ ਉਹ ਤੇ ਖੇਤੀ ਤੋਂ ਆਈ ਹੈ। ਹੁਣ ਬੰਗਲੌਰ ਦੇ ਵਿੱਚ ਦੇਖੋ ਉੱਥੇ ਕਿਹੜਾ ਝੋਨਾ ਬੀਜਦੇ ਹੋਣੇ ਆ। ਇਸੇ ਤਰ੍ਹਾਂ ਕੋਲਕਾਤਾ ਦੇ ਵਿੱਚ ਸੀਗੇ 239, ਮੁੰਬਈ ਦੇ ਵਿੱਚੋਂ 212, ਪੂਨੇ 'ਚੋਂ 192, ਚੇਨਈ ਦੇ ਵਿੱਚ 181, ਹੈਦਰਾਬਾਦ 'ਚ 162, ਤ੍ਰਿਵੰਤਪੁਰਮ ਹੈ ਜਿਹੜਾ ਉਹਦੇ 'ਚ 157, ਕੋਚੀ 'ਚ 109। ਇਸ ਤਰ੍ਹਾਂ ਬਹੁਤ ਵੱਡੀ ਸੂਚੀ ਸੀਗੀ ਜਿਹੜੇ ਕਾਰੋਬਾਰ ਤਾਂ ਹੋਰ ਕਰਦੇ ਸੀ, ਪਰ ਉਹਨਾਂ ਨੇ ਆਪਣੀ ਆਮਦਨ ਹੈ ਜਿਹੜੀ ਖੇਤੀ 'ਚ ਵਿਖਾਈ। ਤੇ ਦੱਸਦੇ ਕਿ 200 ਲੱਖ ਕਰੋੜ ਜਿਹੜਾ ਟੈਕਸ ਹੈ ਉਹ ਖੇਤੀ ਦੀ ਆੜ ਦੇ ਵਿੱਚ ਚੋਰੀ ਹੋ ਚੁੱਕਾ। ਹੁਣ ਕੇਂਦਰ ਇਸ ਤੇ ਅੱਖ ਰੱਖੀ ਬੈਠੀ ਹੈ ਕਿ ਇਹ ਜਿਹੜੀ ਖੇਤੀ ਹੈ, ਖੇਤੀ ਦੀ ਆੜ ਦੇ ਵਿੱਚ ਟੈਕਸ ਹੈ ਜਿਹੜਾ ਚੋਰੀ ਕੀਤਾ ਜਾਂਦਾ। ਸੋ ਇਸ ਪਾਸੇ ਸੋਚਣ ਲੱਗ ਪਏ ਆ। ਵੈਸੇ ਜਿੱਧਰੇ ਉਹ ਉਧਰ ਬੁਰੀ ਕਰਦੇ ਆ, ਛੇਤੀ ਕਰ ਦਿੰਦੇ ਉਸ ਕੰਮ ਨੂੰ, ਤਾਂ ਇਹ ਸੋਚਣ ਲੱਗ ਪਏ ਆ ਕਿ ਕਿਉਂ ਨਾ ਖੇਤੀ ਤੇ ਵੀ ਟੈਕਸ ਲਾਇਆ ਜਾਵੇ। ਹਾਲਾਂਕਿ ਛੋਟੇ ਜ਼ਿਮੀਂਦਾਰਾਂ ਨੂੰ, ਛੋਟੇ ਕਿਸਾਨਾਂ ਨੂੰ ਇਹ ਰਾਹਤ ਦੇਣਗੇ, ਉਹ ਕਰ ਮੁਕਤੀ ਰਹਿਣਗੇ। ਪਰ ਵੱਡੇ ਜਿਹੜੇ ਹੈ ਇਹੋ ਜਿਹੇ ਘੇਰੇ ਵਾਲੇ ਕੱਸੇ ਜਾਣਗੇ ਜਿਹੜੇ ਧਨਾੜ ਕਿਸਾਨ ਹੈ ਜਾਂ ਜਿਹੜੇ ਧਨਾੜ ਆ ਖੇਤੀ ਦੀ ਆੜ 'ਚ ਟੈਕਸ ਚੋਰੀ ਕਰਦੇ। ਔਰ ਮੇਰੇ ਖਿਆਲ ਦੇ ਨਾਲ ਇਹ ਹੋਣਾ ਵੀ ਚਾਹੀਦਾ। ਟੈਕਸ ਚੋਰੀ ਜਿਹੜੀ ਧਨਾੜ ਕਰਦੇ ਪਏ। ਔਰ ਸਬਸਿਡੀਆਂ ਵੀ ਦੇਖੋ, ਸਬਸਿਡੀਆਂ ਦੀ ਜਿਹੜੀ ਇੱਕ ਬਹੁਤ ਵੱਡੀ ਰਾਹਤ ਹੁੰਦੀ ਹੈ ਕਿਸਾਨ ਨੂੰ, ਉਹ ਉਹਦੇ ਤੱਕ ਪੁੱਜਦੀ ਨਹੀਂ। ਉਹਦਾ ਲਾਭ ਹੈ ਜਿਹੜਾ ਉਹ ਵੱਡੇ ਉਠਾ ਰਹੇ। ਸੋ ਇਹ ਚੀਜ਼ਾਂ ਦਾ ਹੁਣ ਮੁਲਾਂਕਣ ਕਰਨ ਦਾ ਵੇਲਾ ਆ ਗਿਆ। ਇਹਨਾਂ ਨੂੰ ਵੇਖਣ ਦਾ, ਪਰਖਣ ਦਾ ਵੇਲਾ ਆ ਗਿਆ ਕਿ ਕਿਹੜੀ ਚੀਜ਼ ਕਿਹਨੂੰ ਫਾਇਦਾ ਕਰਦੀ ਪਈ ਹੈ, ਕਿਹਨੂੰ ਨੁਕਸਾਨ ਕਰਦੀ ਪਈ ਹੈ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਟਿਆਲਾ ਯੂਨੀਵਰਸਿਟੀ ਦੇ ਵਿੱਚ ਸਾਹਿਤ ਇਤਿਹਾਸ ਦਾ ਅਨਮੋਲ ਖਜ਼ਾਨਾ ਕਬਾੜ ਦੇ ਭਾਅ ਵੇਚਣ ਦੇ ਮਾਮਲੇ ਦੇ ਵਿੱਚ ਲੋਕਾਂ, ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ। ਇਹ ਬੜੀ ਜਿਹੜੀ ਦੁਖਦਾਇਕ ਆਈ ਜੀ ਪਟਿਆਲਾ ਯੂਨੀਵਰਸਿਟੀ ਦੇ ਵਿੱਚੋਂ, ਜਿੱਥੇ ਇੱਕ ਟਰੱਕ ਭਰ ਕੇ ਰੱਦੀ ਕਹਿ ਲਈਏ ਉਹ ਵੇਚੀ ਜਾ ਰਹੀ ਸੀ। ਪਰ ਕੁਝ ਵਿਦਿਆਰਥੀਆਂ ਨੂੰ, ਜਿਹੜੇ ਚੇਤਨ ਵਿਦਿਆਰਥੀ ਸੀਗੇ, ਉਹਨਾਂ ਨੂੰ ਭਿਣਕ ਪਈ ਕਿ ਇਹ ਰੱਦੀ ਨਹੀਂ, ਕੁਝ ਹੋ ਰਿਹਾ। ਉਹਨਾਂ ਨੇ ਜਦੋਂ ਵੇਖਿਆ ਕਿ ਉਹ ਵਡਮੁੱਲਾ ਖਜ਼ਾਨਾ ਸੀ ਸਾਹਿਤ ਦਾ,
ਧਾਰਮਿਕ ਪੁਸਤਕਾਂ ਸੀ, ਬਹੁਤ ਜਿਹੜੀਆਂ ਰੇਅਰ ਪੁਸਤਕਾਂ ਹੁੰਦੀਆਂ, ਜਿਵੇਂ ਗੁਣਿਆਰਾ ਇੱਕ ਰਸਾਲਾ ਸੀ ਸਿੱਖ ਧਰਮ ਨਾਲ ਜੁੜਿਆ, 1963-64 ਦੇ ਵਿੱਚ ਸ਼ਾਇਦ ਉਹ ਪਬਲਿਸ਼ ਹੁੰਦਾ ਸੀਗਾ, ਉਹਦੀਆਂ ਕਾਪੀਆਂ ਸੀ, ਬਹੁਤ ਕੁਝ ਸੀ। ਔਰ ਪਵਿੱਤਰ ਕੁਰਾਨ ਸ਼ਰੀਫ ਸੀਗੀ ਜਿਹੜੀ, ਉਹ ਵੀ ਵਿੱਚ ਪਾਈ ਗਈ। ਹੱਥ ਲਿਖਤ ਜਿਹੜੀਆਂ ਬੀੜਾਂ ਸੀਗੀਆਂ ਉਹਦੇ ਖਰੜੇ ਸਨ। ਇਸ ਤਰ੍ਹਾਂ ਬਹੁਤ ਕੁਝ ਸੀ ਜਿਹੜਾ ਉਹ ਟਰੱਕ ਭਰ ਕੇ, ਜੋ ਰੱਬੀ ਨਹੀਂ ਕਹਿ ਸਕਦੇ, ਪਰ ਸਹੀ ਸਲਾਮਤ ਦੇ ਹਾਲ ਦੇ ਵਿੱਚ ਸੀਗਾ ਸਭ ਕੁਝ। ਸਾਹਿਤ, ਜੋ ਧਾਰਮਿਕ ਪੁਸਤਕਾਂ ਦੇ ਜਿਹੜੇ ਖਰੜੇ ਸਨ, ਉਹ ਸਭ ਕੁਝ ਸਹੀ ਸੀਗਾ, ਪਰ ਉਹਨਾਂ ਨੂੰ ਟਰੱਕ 'ਚ ਭਰ ਕੇ ਲਿਜਾਇਆ ਜਾ ਰਿਹਾ ਸੀਗਾ। ਜਦੋਂ ਰੌਲਾ ਪਿਆ, ਗੱਲ ਜਦੋਂ ਖੁੱਲੀ ਤੇ ਉਹ ਗੱਲ ਕਹੀ, ਇੱਕ ਲਾਇਬ੍ਰੇਰੀਅਨ ਸੀਗੀ ਉੱਥੇ, ਕੋਈ ਬੀਬੀ ਸਰੋਜ, ਉਹਦੇ ਤੱਕ ਪਹੁੰਚੀ। ਉਹਨੇ ਪਹਿਲਾਂ ਜਿਹੜਾ ਇਹ ਹਵਾਲਾ ਦਿੱਤਾ ਕਿ ਇਸ ਜੋ ਵੀ ਰੱਦੀ ਦਿੱਤੀ ਜਾ ਰਹੀ ਹੈ, ਇਹਦੇ ਨਾਲ ਦੀ ਇੱਕ ਹਰੇਕ ਚੀਜ਼ ਦੀ ਕਾਪੀ ਹੈ ਜਿਹੜੀ ਉਹ ਮੌਜੂਦ ਹੈ। ਤੇ ਜਦੋਂ ਵਿਦਿਆਰਥੀਆਂ ਨੇ ਕਿਹਾ ਕਿ ਲਿਆਓ ਉਹ ਕਾਪੀਆਂ ਦਿਖਾਓ, ਤੁਹਾਡੇ ਕੋਲ ਹਰੇਕ ਚੀਜ਼ ਦੀ ਕਿੱਥੇ ਕਾਪੀ ਮੌਜੂਦ ਹੈ, ਤੇ ਬੀਬੀ ਨੇ ਹੱਥ ਪਿੱਛੇ ਖਿੱਚੇ। ਸੋ ਉਹ ਤੋਂ ਸ਼ੱਕ ਹੈ ਜਿਹੜਾ ਉਹ ਹੋਰ ਵੀ ਗੰਭੀਰ ਹੋ ਗਿਆ। ਇੱਥੇ ਕਾਫੀ ਕੱਲ ਵੀ ਰੌਲਾ ਪਿਆ, ਅੱਜ ਵੀ ਸਟ੍ਰਾਈਕ ਚੱਲੀ ਹੈ। ਹੁਣ ਉੱਥੋਂ ਗੱਲ ਵਿੱਚੋਂ ਨਿਕਲ ਕੇ ਇਹ ਆਉਂਦੀ ਪਈ ਹੈ ਬਾਹਰ ਕਿ ਇਹ ਜਿਹੜੀ ਸਾਰੀ ਪ੍ਰਕਿਰਿਆ ਸੀ ਇਹ ਯਕਦਮ ਨਹੀਂ ਹੋ ਗਈ, ਇਹਦੇ ਲਈ ਬਕਾਇਦਾ ਟੈਂਡਰ ਪਿਆ। ਜਿਹੜੀ ਕੋਈ ਹੁਣ ਉੱਥੋਂ ਦਾ ਜਿਹੜਾ ਵਾਈਸ ਚਾਂਸਲਰ, ਉਹ ਵੀ ਇੱਧਰ ਉੱਧਰ ਦੀਆਂ ਮਾਰੀ ਜਾਂਦਾ, ਪਰ ਸੱਚ ਇਹ ਹੈ ਕਿ ਦੱਸਦੇ ਕਿ ਉਹ ਟੈਂਡਰ ਪਿਆ। ਹੁਣ ਵਿਦਿਆਰਥੀ ਅੜ ਗਏ ਕਿ ਉਸ ਟੈਂਡਰ ਦੀ ਸਾਨੂੰ ਕਾਪੀ ਦਿਓ, ਟੈਂਡਰ ਕਿੰਨੀ ਤਰੀਕ ਨੂੰ ਪਿਆ, ਕਿਉਂਕਿ ਇਹ ਕਹਿੰਦੇ ਸੀ ਕਿ ਜੀ ਆਹੀ ਗੱਲ ਹੋਈ ਹੈ, ਇਹ ਅਣਜਾਣਪੁਣੇ ਦੇ ਵਿੱਚ ਗਲਤੀ ਹੋਈ, ਕਿਸੇ ਨੂੰ ਪਤਾ ਨਹੀਂ ਸੀ, ਉਹਨੇ ਸਮਝਿਆ ਰੱਦੀ ਉਹ ਚੁਕਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਜਦਕਿ ਵਿਦਿਆਰਥੀ ਇਹ ਗੱਲ ਕਹਿ ਰਹੇ ਆ ਕਿ ਇਹ ਚਾਣਚੱਕ ਅਚਨਚੇਤ ਕੀਤੀ ਇਹ ਹਰਕਤ ਨਹੀਂ, ਇਹਦੇ ਲਈ ਪਹਿਲਾਂ ਟੈਂਡਰ ਪਾਏ ਗਏ ਔਰ ਬਾਅਦ ਦੇ ਵਿੱਚ ਇਹ ਸਭ ਕੁਛ ਅਮਲ 'ਚ ਲਿਆਂਦਾ ਗਿਆ। ਬੜੀ ਅਫਸੋਸ ਘਟਨਾ ਵਾਪਰੀ ਹੈ ਜੀ, ਜੋ ਵੀ ਇਹ ਯੂਨੀਵਰਸਿਟੀ 'ਚੋਂ ਬਾਹਰ ਹੈ। ਔਰ ਇਹ ਸਾਨੂੰ ਹੁਣ ਸਮਝਣ ਦੀ ਵੀ ਲੋੜ ਹੈ ਤੇ ਸੰਭਲਣ ਦੀ ਵੀ ਲੋੜ ਹੈ ਕਿ ਇਹ ਜਿਹਾ ਕਿਉਂ ਹੋ ਰਿਹਾ, ਕਿ ਇਤਿਹਾਸ ਤੇ ਸੱਭਿਆਚਾਰ ਇਹਨਾਂ ਦੋਨਾਂ ਤੇ ਵਾਰ-ਵਾਰ ਹਮਲਾ ਕਿਉਂ ਹੋ ਰਿਹਾ। ਜਿਹੜਾ ਮੈਂ ਹਮੇਸ਼ਾ ਕਹਿਣਾ ਕਿ ਭਗਵੀਂ ਹਨੇਰੀ ਜਿਹੜੀ ਹੈ ਉਹ ਚੜੀ ਹੋਈ ਹੈ, ਭਾਈ ਆਪਦਾ ਭਾਂਡਾ ਟਿੰਡਾ ਸਾਂਭ ਕੇ ਰੱਖੋ। ਜੀ ਬਿਲਕੁਲ ਜੀ, ਬਿਲਕੁਲ ਇਹ ਬਹੁਤ ਚੇਤਨ ਹੋਣ ਦੀ ਇਸ ਚੀਜ਼ ਦੇ ਵਿੱਚ ਲੋੜ ਆ। ਆਲਰੇਡੀ ਜਿਹੜੀ ਆ ਇਹਨਾਂ ਨੂੰ ਇਤਿਹਾਸ ਤੋਂ ਜਿਹੜੀ ਆ ਨੌਜਵਾਨੀ ਨੂੰ ਦੂਰ ਕੀਤਾ ਜਾ ਰਿਹਾ ਵੀ ਕਿਤੇ ਪੜ੍ਹ ਨਾ ਲੈਣ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਨੇ SYL ਦੇ ਫੰਡਾਂ ਦਾ ਚੈੱਕ ਹਰਿਆਣੇ ਨੂੰ ਘੱਲਿਆ। ਚੱਕ ਲਈ ਯਾਰ ਪੰਜੇ ਪੂਰੀਆਂ ਜੀ, ਇਹਨਾਂ ਨੇ ਗਿਣ ਕੇ ਫੜਾ ਦਿੱਤੀਆਂ ਜੀ ਹਰਿਆਣੇ ਵਾਲਿਆਂ ਨੂੰ, ਬਾਦਲ ਸਾਹਿਬ ਨੇ, ਕਿ ਆਪ ਭਾਈ ਚੱਕ ਲਓ ਆਪਦੇ, ਤੁਸੀਂ ਚੈੱਕ ਵੈਕ, ਸਾਡੇ ਕੋਲ ਹੁਣ ਨਹੀਂ ਨਿਭਾ ਹੁੰਦੀਆਂ, ਅਸੀਂ ਬਹੁਤ ਨਿਭਾ ਲਈਆਂ। ਇਹ ਚੈੱਕ ਹੈ ਜਿਹੜਾ ਹੁਣੇ ਗਿਆ 191 ਕਰੋੜ ਰੁਪਏ ਦਾ ਡਿਸਪੈਚ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ, ਨਾਲ ਪੱਤਰ ਵੀ ਲਿਖ ਗਿਆ ਕਿ ਭਾਈ ਜਿੰਨੀਆਂ ਨਿਭ ਗਈਆਂ ਨਿਭਾ ਹੋ ਗਈਆਂ। SYL ਦੇ ਮੁੱਦੇ ਤੇ ਜਿਹੜਾ ਤੁਹਾਡਾ ਖਰਚਾ ਵਰਚਾ ਚੱਕੋ ਤੇ ਸਾਡੀ ਜਾਨ ਛੱਡੋ। ਉਧਰ SYL ਨਹਿਰ ਹੈ ਜਿਹੜੀ ਉਹ ਲੋਕਾਂ ਨੇ ਬੋਲਣੀ ਸ਼ੁਰੂ ਕਰ ਦਿੱਤੀ। ਇੱਕ ਪਾਸੇ ਅਕਾਲੀ ਜਿਹੜੇ ਆ ਕੱਲ ਉਹ ਨੁਮਾਇੰਦਗੀ ਕਰਦੇ ਪਏ ਸੀ, ਅੱਜ ਕਾਂਗਰਸੀ ਵੀ ਨਿਕਲ ਆਏ ਘੁਰਨਿਆਂ ਦੇ ਵਿੱਚੋਂ, ਉਹਨਾਂ ਨੇ ਵੀ ਨੁਮਾਇੰਦਗੀ ਦੇਣੀ ਸ਼ੁਰੂ ਕਰ ਦਿੱਤੀ। ਅੱਧੀ ਪਜੱਦੀ ਤੇ ਲੋਕਾਂ ਨੇ ਖੇਡ ਵੀ ਕੀਤੀ ਹੈ SYL। ਉਧਰੋਂ ਇਹ ਹੁਣ ਚੈੱਕ ਚਲੇ ਗਿਆ, ਇਹ ਚੈੱਕ ਚਲੇ ਗਿਆ। ਸਾਨੂੰ ਇਸ ਤਰ੍ਹਾਂ ਲੱਗਦਾ ਪਿਆ ਕਿ SYL ਦੇ ਮੁੱਦੇ ਤੇ ਪੰਜਾਬ ਬੜੀ ਵੱਡੀ ਜਿੱਤ ਹੋ ਗਈ, ਪਰ ਨਹੀਂ, ਜਿੱਤ ਸਿਆਸਤ ਦੀ ਜ਼ਰੂਰ ਹੋਈ ਹੈ, ਪਰ ਪੰਜਾਬ ਦੇ ਹਿੱਤਾਂ ਦੀ ਜਿੱਤ ਹਾਲੇ ਹੋਣੀ ਬਾਕੀ ਹੈ। ਔਰ ਉਹ ਹੋਣੀ ਜਾਪ ਦੀ ਇਹ ਨਹੀਂ ਵੀ ਕਿ ਸੁਖਾਲੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰਾਜਸਥਾਨ ਦੇ ਜਿਹੜਾ ਪਾਣੀ ਜਾਂਦਾ ਰਾਜਸਥਾਨ ਨੂੰ, ਜਿਹੜਾ ਕਿ ਪਾਕਿਸਤਾਨ ਤੋਂ ਪਾਣੀ ਬਚਾਉਣ ਲਈ ਉਸ ਸਮੇਂ 1955-56 ਚ ਵਹਾਇਆ ਗਿਆ, ਧੱਕੇ ਨਾਲ ਰਾਜਸਥਾਨ ਨੂੰ ਦਿੱਤਾ ਗਿਆ, ਉਹਦੀ ਕੋਈ ਨਹੀਂ ਗੱਲ ਕਰਦਾ ਪਿਆ ਕਿ ਗੈਰ ਰਾਇਪੇਰੀਅਨ ਜਿਹੜਾ ਰਾਜ ਹੈ ਇੰਨਾ ਪਾਣੀ ਲਈ ਜਾਂਦਾ, ਅੱਧਾ ਪੰਜਾਬ ਦਾ ਪਾਣੀ ਲਈ ਜਾਂਦਾ, ਕੀ ਗੱਲ ਉਹਨੂੰ ਰਾਇਲਟੀ ਦੇਣੀ ਨਹੀਂ ਬਣਦੀ? ਜੇ ਉਹ ਨਹੀਂ ਦੇ ਸਕਦਾ ਕੇਂਦਰ ਦੇਵੇ, ਕੁਛ ਨਾ ਕੁਛ ਦੇਵੇ ਜੇ ਉਹਨਾਂ ਨੂੰ ਪਾਣੀ ਚਾਹੀਦਾ। ਦੂਜੀ ਗੱਲ ਕਿ ਜੋ ਹਰਿਆਣਾ ਪਾਣੀ ਲਿਜਾ ਰਿਹਾ ਉਹਦੀ ਮਨਾਈ ਹੈ ਜਿਹੜੀ ਉਹ ਅੱਜ ਤੋਂ 40-45 ਸਾਲ ਪਹਿਲਾਂ ਦੀ ਹੋਈ ਵੀ ਹੈ। ਤਾਂ ਕੀ ਅੱਜ ਪਾਣੀ ਘਟਿਆ ਨਹੀਂ? ਪਾਣੀ ਤੇ ਅੱਧਿਓਂ ਘੱਟ ਰਹਿ ਗਿਆ ਦਰਿਆਵਾਂ ਦੇ ਵਿੱਚ। ਉਹ ਪਾਣੀ ਦੀ ਮਿਣਤੀ ਦੁਬਾਰਾ ਨਹੀਂ ਹੋਣੀ ਚਾਹੀਦੀ। ਚਲੋ ਜੇ ਉਹਦਾ ਲਿਜਾਣਾ ਵੀ ਹੈ ਉਹਦਾ ਹੱਕ
ਬਣਾਤਾ ਧੱਕੇ ਦੇ ਨਾਲ, ਤਾਂ ਘੱਟੋ ਘੱਟ ਮਿਲਤੀ ਤਾਂ ਹੋਵੇ। ਕਿਉਂਕਿ ਪੰਜਾਬ ਦੇ ਕੋਲ ਤੇ ਜਦੋਂ ਅੱਜ ਤੋਂ 40 ਸਾਲ ਪਹਿਲਾਂ ਦਰਿਆ ਵਹਿੰਦੇ ਸਨ, ਉਦੋਂ ਅੱਧਿਓਂ ਦਰਿਆ ਵੀ ਘੱਟ ਰਹਿ ਗਏ, ਕਿਉਂਕਿ ਪਾਣੀ ਜਿਹੜਾ ਘੱਟ ਗਿਆ, ਪਾਣੀ ਦਾ ਪੱਧਰ ਘੱਟ ਗਿਆ। ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਕਿਤੇ ਜ਼ਿਕਰ ਨਹੀਂ। ਔਰ ਇਹ ਚੈੱਕ ਦੇ ਦਿੱਤਾ ਗਿਆ ਕਿ SYL ਦੇ ਵਿੱਚ ਪਾਣੀ ਨਹੀਂ ਦੇਵਾਂਗੇ, ਇੱਧਰੋਂ ਨਹੀਂ ਪਰ ਉੱਧਰੋਂ ਜ਼ਰੂਰ ਹੈ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈ ਪਾਣੀ ਨੇ ਲੈ ਜਾਣਾ। ਪਾਣੀ ਕਿਸ ਤਰ੍ਹਾਂ ਲੈ ਜਾਣਾ? ਵੇਖੋ, ਭਾਖੜਾ ਨਹਿਰ ਜਾਂਦੀ ਹੈ, ਇੱਧਰੋਂ ਇੱਕ SYL ਨਹਿਰ ਜਿਹੜੀ ਢਾਈ ਜਾ ਰਹੀ ਹੈ, ਉੱਧਰੋਂ ਖਨੌਰੀ ਤੋਂ ਲੈ ਕੇ ਖਨੌਰੀ ਹੈਡ ਤੋਂ ਲੈ ਕੇ ਤੋੜ ਹਰਿਆਣੇ ਤੱਕ ਉੱਥੇ 1.5 ਫੁੱਟ ਭਾਖੜਾ ਨਹਿਰ ਦੇ ਕੰਢੇ ਉੱਚੇ ਕੀਤੇ ਜਾਂਦੇ ਆ। 1 ਮਈ ਤੋਂ ਜਿਹੜਾ ਹੁਣ ਪਾਣੀ ਭਾਖੜਾ ਦੇ ਵਿੱਚ 1050 ਕਿਊਸਕ ਜਾਂਦਾ ਹੈ, 1 ਮਈ ਤੋਂ ਉਹ ਵੱਧ ਕੇ 14,050 ਕਿਊਸਕ ਹੋ ਜਾਣਾ। 1450 ਕਿਊਸਕ, ਯਾਨੀ ਪਾਣੀ ਕਿਉਂ ਲੈ ਜਾਣਾ। ਜੇ ਇੱਧਰੋਂ ਨਹੀਂ ਉੱਧਰੋਂ ਉਹਨਾਂ ਨੇ ਵਧਾ ਲੈਣਾ। ਉਹਦੇ ਲਈ ਫੰਡ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਕਬੂਲ ਕਰ ਲਏ ਆ। ਇੱਧਰੋਂ ਜਿਹੜੇ ਪੁਰਾਣੇ ਫੰਡ ਸੀ ਉਹ ਵਾਪਸ ਭੇਜ ਦਿੱਤੇ। ਅਦਲਾ ਬਦਲਾ ਜਿਹੜਾ ਉਹ ਹੋ ਰਿਹਾ। ਅਦਲਾ ਬਦਲੀ ਦੀ ਖੇਡ ਦੇ ਵਿੱਚ ਜਿਹੜਾ ਪੰਜਾਬੀ ਹੈ ਉਹ ਹੁਣ ਤੁਹਾਨੂੰ ਪਤਾ ਹੀ ਕਿ ਫਿਰ ਦੁਬਿਧਾ ਦਾ ਸ਼ਿਕਾਰ ਹੋ ਜਾਏਗਾ। ਇੱਕ ਵਾਰੀ ਸਿਆਸਤ ਹੈ ਜਿਹੜੀ ਉਹਦੀ ਜਿੱਤ ਜ਼ਰੂਰ ਹੋਈ ਹੈ, ਤਾਂ ਪੰਜਾਬ ਦੇ ਹਿੱਤਾਂ ਦੀ, ਪਾਣੀ ਦੇ ਹਿੱਤਾਂ ਦੀ ਹਾਲੇ ਜਿੱਤ ਹੋਣੀ ਬਾਕੀ ਹੈ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਚੌਂ ਪਾਸੇ ਉੱਠਣ ਲੱਗੀ ਐਕਵਾਇਰ ਕੀਤੀਆਂ ਜ਼ਮੀਨਾਂ ਮੋੜਨ ਦੀ ਮੰਗ। ਦੇਖੋ ਜੀ, ਹੁਣ ਜਿਹੜੀ ਇਸ ਦੇ ਵਿੱਚ ਸੀਗੀ ਜ਼ਮੀਨ, ਜੇ ਉਹ ਕਿਸਾਨਾਂ ਨੂੰ ਮੋੜ ਦਿੱਤੀ ਹੈ ਤੇ ਜਿਹੜੇ ਦੂਜੇ ਕਿਸਾਨ ਨੇ ਉਹ ਘਰੋਂ ਕੱਢ, ਉਹਨਾਂ ਨੂੰ ਵੀ ਚਾਹੀਦੀ। ਉਹ ਕਹਿੰਦੇ ਕਿਸਾਨ ਹੁਣ ਇਹ ਜ਼ਮੀਨ ਕਿਉਂ ਮੰਗ ਰਹੇ ਆ? ਇਹਦੇ ਪਿੱਛੇ ਉਹਨਾਂ ਦਾ ਤਰਕ ਹੈ ਜਿਹੜਾ ਉਹ ਬਹੁਤ ਵੱਡਾ ਹੈ। ਅਸਲ ਦੇ ਵਿੱਚ 2014 ਦੇ ਦੌਰਾਨ ਜਦੋਂ UPA ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ, ਭੂਮੀ ਗ੍ਰਹਿਣ ਬਿੱਲ, ਜਿਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਮੋਦੀ ਸਰਕਾਰ ਨੇ ਆਉਂਦਿਆਂ, ਉਹਦੇ ਜਿਹੜੀ ਇੱਕ ਸਭ ਤੋਂ ਵੱਡੀ ਸੋਧ ਜਿਹਦੇ ਤੇ ਬਹਿਸ ਹੋਈ ਸੀ ਕਿ ਪੂਰੇ ਮੁਲਕ ਦੇ ਵਿੱਚ ਅੰਦੋਲਨ ਚੱਲਿਆ ਸੀ, ਉਹ ਇਹੋ ਹੀ ਬਹਿਸ ਸੀਗੀ, ਇਹੀ ਮੱਦ ਨੂੰ ਲੈ ਕੇ ਸੀਗੀ ਕਿ ਜਿਹੜਾ ਪ੍ਰੋਜੈਕਟ 5 ਸਾਲਾਂ ਦੇ ਵਿੱਚ ਪੂਰਾ ਨਹੀਂ ਹੁੰਦਾ, ਜਿਹਨੂੰ ਕਹਿ ਕੇ ਕਿਸਾਨ ਤੋਂ ਲਈ ਜਾਂਦੀ ਹੈ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ, ਜੇਕਰ ਉਹ 5 ਸਾਲਾਂ ਦੇ ਵਿੱਚ ਪੂਰਾ ਨਹੀਂ ਹੁੰਦਾ ਤਾਂ ਕਿਸਾਨ ਉਹ ਆਪਣੀ ਜ਼ਮੀਨ ਵਾਪਸ ਹਾਸਲ ਕਰਨ ਦਾ ਹੱਕਦਾਰ ਹੋਏਗਾ। ਇਹੀ ਮੱਦ ਬਦਲਣ ਦੀ ਕੋਸ਼ਿਸ਼ ਕੀਤੀ ਸੀ ਮੋਦੀ ਸਰਕਾਰ ਨੇ। ਪੂਰੇ ਮੁਲਕ ਦੇ ਵਿੱਚ ਅੰਦੋਲਨ ਚੱਲਿਆ, ਮੋਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ। ਜੇਕਰ ਇਹ ਹੁਣ ਮੱਦ ਦੇਖੀਏ ਜਿਹੜੀ ਉਹ ਕਾਨੂੰਨ ਦੇ ਵਿੱਚ ਆਲਰੇਡੀ ਬਣ ਚੁੱਕੀ ਹੈ, ਤਾਂ ਉਹਦੇ ਆਧਾਰ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਬੇਸ਼ਕੀਮਤੀ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਮਿਲਦੀਆਂ ਨੇ। ਮਸਲਨ ਮਾਨਸਾ ਦੇ ਪਿੰਡ ਗੋਬਿੰਦਪੁਰਾ ਦੇ ਵਿੱਚ ਥਰਮਲ ਲਈ ਇਹਨਾਂ ਨੇ 2010 ਦੇ ਅੰਦਰ 850 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਅੱਜ 6 ਸਾਲ ਬਾਅਦ ਉੱਥੇ ਥਰਮਲ ਦਾ ਨਾਮੋ ਨਿਸ਼ਾਨ ਨਹੀਂ। ਇੱਦਾਂ ਹੀ ਬਰਨਾਲਾ ਦੇ ਵਿੱਚ ਟਰਾਈਡੈਂਟ ਗਰੁੱਪ ਨੂੰ ਗੰਨਾ ਮਿਲ ਲਾਉਣ ਲਈ 376 ਏਕੜ ਜ਼ਮੀਨ 2006 ਦੇ ਵਿੱਚ ਇਹਨਾਂ ਨੇ ਐਕਵਾਇਰ ਕਰਕੇ ਦਿੱਤੀ ਸੀਗੀ। ਹੁਣ ਦਿਲਚਸਪ ਗੱਲ ਇਹ ਹੈ ਕਿ ਦੇਖੋ 10 ਸਾਲਾਂ ਦੇ ਵਿੱਚ ਟਰਾਈਡੈਂਟ ਗਰੁੱਪ ਨੇ ਉੱਥੇ ਗੰਨਾ ਮਿਲ ਨਹੀਂ ਲਾਈ, ਉੱਥੇ ਬਰਨਾਲੇ ਦੇ ਵਿੱਚ, ਜਦ ਕਿ ਹਾਈ ਕੋਰਟ ਦੇ ਵਿੱਚੋਂ ਉਹ ਕਿਸਾਨਾਂ ਨੇ ਰਿਟ ਪਾ ਕੇ ਆਰਡਰ ਵੀ ਕਰਾ ਲਏ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾਵੇ। ਪਰ ਸਾਡੀ ਪੰਜਾਬ ਸਰਕਾਰ ਉਸ ਪਾਸੇ ਨਹੀਂ ਆਉਂਦੀ, ਕਿਉਂਕਿ ਤੁਹਾਨੂੰ ਪਤਾ ਟਰਾਈਡੈਂਟ ਵਾਲਿਆਂ ਨਾਲ ਇਹਨਾਂ ਦੀ ਯਾਰੀ ਗੂੜੀ ਹੈ। ਇਸੇ ਤਰ੍ਹਾਂ ਇੱਕ ਹੋਰ ਹੈ, ਜੋਧਪੁਰ ਰਮਾਣਾ ਪਿੰਡ ਹੈ, ਬਠਿੰਡੇ ਦੇ ਬਿਲਕੁਲ ਨਾਲ ਨਿਕਲੇ, ਬਠਿੰਡਾ ਤੋਂ ਡਬਲ ਰੋਡ ਤੇ ਆਉਂਦਾ ਜੋਧਪੁਰ ਰਮਾਣਾ ਪਿੰਡ। 1984 ਦੇ ਵਿੱਚ 254 ਏਕੜ ਜ਼ਮੀਨ ਜਿਹੜੀ ਹੈ ਉਹ ਖੇਤੀ ਖੋਜਾਂ ਵਾਸਤੇ ਲਈ ਗਈ ਸੀ। ਜੋ ਖੇਤੀ ਖੋਜਾਂ ਦੀ ਜਗ੍ਹਾ ਤੇ ਪਹਿਲਾਂ ਤਾਂ ਕ੍ਰਿਕਟ ਸਟੇਡੀਅਮ ਨੂੰ ਦੇ ਦਿੱਤੀ। ਜਦੋਂ ਕ੍ਰਿਕਟ ਸਟੇਡੀਅਮ ਕਲੀਨ ਬੋਲਡ ਹੋ ਗਿਆ, ਨਾ ਬਣਿਆ, ਫਿਰ ਇਹਨਾਂ ਨੇ ਅੱਗੇ ਏਮਜ਼ ਵਾਸਤੇ ਦੇ ਦਿੱਤੀ। ਏਮਜ਼ ਹਾਲੇ ਉੱਥੇ ਬਣਨਾ, ਉਦੋਂ ਪਹਿਲੇ ਮੱਛੀ ਮਾਰਕੀਟ ਉੱਥੇ ਬਣਾ ਦਿੱਤੀ ਗਈ। ਯਾਨੀ 1984 ਚ ਜਿਹੜੇ ਕੰਮ ਲਈ ਉਹ ਜ਼ਮੀਨ ਲਈ ਗਈ ਸੀ, ਉਸ ਮੰਤਵ ਲਈ ਜ਼ਮੀਨ ਨਹੀਂ ਵਰਤੀ ਗਈ। ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਗੰਨਾ ਮਿਲ ਲਈ 1988 ਚ ਮਹਿਜ 80,000 ਪ੍ਰਤੀ ਏਕੜ ਨੂੰ 138 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਹਦੇ ਚੋਂ ਹੁਣ 70 ਕਿੱਲੇ ਅੱਗੇ ਪੁਗਾ ਨੂੰ ਵੇਚ ਦਿੱਤੀ ਗਈ। ਹੁਣ ਦੇਖੋ ਦਿਲਚਸਪ ਗੱਲ ਇਹ ਹੈ ਕਿ ਵੱਖ-ਵੱਖ ਪ੍ਰੋਜੈਕਟਾਂ ਲਈ ਜ਼ਮੀਨ ਲੈ ਕੇ ਸਸਤੇ ਭਾਵਾਂ ਤੇ ਜਾਂ ਤਾਂ ਉਹ ਆਪਣੇ ਜਿਹੜੇ ਇਹਨਾਂ ਦੇ ਅੰਗੀ ਸਾਥੀ ਸੀਗੇ ਕਾਰਪੋਰੇਟ ਘਰਾਣੇ ਦੇ ਨਾਲ ਜੁੜੇ ਵੱਡੇ ਕਾਰੋਬਾਰੀ, ਉਹਨਾਂ ਦੇ ਹੱਥਾਂ 'ਚ ਦੇ ਦਿੱਤੀ, ਤੇ ਜਾਂ ਹੁਣ ਪੁਗਾ ਨੂੰ ਵੇਚ ਰਹੇ। ਯਾਨੀ ਜਿਹੜਾ
ਕਿੱਲਾ ਇਹਨਾਂ ਨੇ ਏਕੜ ਜਿਹੜੀ ਜ਼ਮੀਨ 80,000 ਨੂੰ ਲਈ। ਅੱਜ ਜੇ ਪੁੱਡਾ ਨੂੰ ਵੇਚਦੇ ਆ ਤੇ ਦੇਖੋ ਕਿੰਨੇ ਕਰੋੜਾਂ ਦੀ ਕਿੰਨੇ ਲੱਖਾਂ ਦਾ ਜਿਹੜਾ ਫਾਇਦਾ ਹੋ ਗਿਆ। ਯਾਨੀ ਜਿਸ ਮੰਤਵ ਲਈ ਸੀ ਉਸ ਮੰਤਵ ਲਈ ਜ਼ਮੀਨ ਨਾ ਵਰਤ ਕੇ ਅੱਗੇ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ। ਹੁਣ SYL ਦੇ ਮੁੱਦੇ ਤੇ ਜਿਹੜੀ ਜ਼ਮੀਨ ਇਹਨਾਂ ਨੇ ਮੋੜੀ ਹੈ ਕਿਸਾਨਾਂ ਨੂੰ, ਉਹ ਬਿਲਕੁਲ ਫ੍ਰੀ ਮੋੜੀ ਹੈ। ਉਹਦਾ ਪੱਧਰਾ ਕਰਨ ਦਾ ਜਿਹੜਾ ਖਰਚਾ ਉਹ ਸਰਕਾਰ ਕਰਦੀ ਪਈ। ਇਹ ਸਭ ਕੁਛ ਕਰਨ ਦੀ ਜ਼ਰੂਰਤ ਨਹੀਂ ਸੀ। ਇਹ ਬਿੱਲ ਵਾਲੇ ਚੱਕਰਾਂ 'ਚ ਵੀ ਪੈਣ ਦੀ ਲੋੜ ਨਹੀਂ ਸੀ। ਜਦੋਂ 2014 ਵਾਲੇ UPA ਦਾ ਜਿਹੜਾ ਭੂਮੀਕਰਨ ਬਿੱਲ ਹੈ ਉਹਦੇ ਵਿੱਚ ਇਹ ਮੱਦ ਸੀਗੀ ਕਿ 5 ਸਾਲਾਂ ਲਈ ਜੇ ਨਹੀਂ ਉਸ ਜ਼ਮੀਨ ਨੂੰ ਨਹੀਂ ਵਰਤਿਆ ਜਾਂਦਾ ਤਾਂ ਵਾਪਸ ਹੋ ਜਾਏਗੀ। ਤਾਂ SYL ਵਾਲੀ ਜ਼ਮੀਨ ਜਿਹੜੀ ਉਸ ਕਾਨੂੰਨ ਰਾਹੀਂ ਵਾਪਸ ਹੁੰਦੀ ਸੀ। ਜੇ ਉਸ ਕਾਨੂੰਨ ਰਾਹੀਂ ਵਾਪਸ ਹੁੰਦੀ ਸੀ ਇਹਨਾਂ ਨੂੰ ਡਰ ਸੀ ਕਿ ਵਾਧਾ ਉੱਠਣ ਗਿਆ ਦੂਜੇ ਲੋਕ, ਕਿਉਂਕਿ ਅਸੀਂ ਤੇ ਉਹ ਜ਼ਮੀਨਾਂ ਅੱਗੇ ਪੁੜਾ ਨੂੰ ਵੇਚ ਰਹੇ ਹਾਂ। ਸੋ ਇਸ ਕਰਕੇ ਇਹਨਾਂ ਨੇ ਦੂਜਾ ਰਾਹ ਚੁਣਿਆ, ਪਰ ਲੋਕਾਂ ਨੇ ਉਸ ਰਾਹ ਨੂੰ ਫੜਿਆ। ਔਰ ਕੁਝ ਸ਼ਹਿਰਾਂ 'ਚੋਂ ਆਵਾਜ਼ਾਂ ਉੱਠ ਰਹੀਆਂ ਨੇ, ਪੂਰੇ ਪੰਜਾਬ 'ਚ ਉੱਠਣਗੀਆਂ। ਔਰ ਮੈਨੂੰ ਲੱਗਦਾ ਕਿ ਕਾਨੂੰਨੀ ਲੜਾਈ ਵੀ ਲੜੀ ਜਾਏਗੀ ਔਰ ਇਹਨਾਂ ਨੂੰ ਜ਼ਮੀਨਾਂ ਜਿਹੜੀਆਂ ਉਹ ਦੇਣੀਆਂ ਪੈਣਗੀਆਂ ਵਾਪਸ, ਜੇਕਰ ਇਹ ਅਦਾਲਤ 'ਚ ਪਹੁੰਚ ਗਏ ਕਿਸਾਨ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬਟਾਲੇ ਵਿੱਚ ਛੇੜਛਾੜ ਕਰਨ ਤੋਂ ਰੋਕਣ ਤੇ ਕੁੜੀ ਦੇ ਪਿਓ ਨੂੰ ਗੋਲੀ ਮਾਰ ਦਿੱਤੀ। ਇੱਦਾਂ ਦੀਆਂ ਘਟਨਾਵਾਂ ਹੁਣ ਇਹ ਆਮ ਹੀ ਹੋਣ ਲੱਗ ਪਈਆਂ। ਇਹ ਸ਼ਹਿਰਟਾ ਕਾਂਡ ਦੀ ਕੁਛ ਯਾਦ ਤਾਜ਼ਾ ਕਰਵਾਉਂਦਾ ਜੀ। ਇਹ ਸਾਰਾ ਘਟਨਾਕ੍ਰਮ ਵਾਪਰਿਆ ਇਹ ਹਰਦਾਨ ਪਿੰਡ ਆ ਕੋਈ ਬਟਾਲਾ ਦੇ ਨਜ਼ਦੀਕ। ਉੱਥੇ ਦੱਸਦੇ ਕਿ ਕਿਸੇ ਲੜਕੀ ਨੂੰ 2 ਨੌਜਵਾਨ ਹੈ ਜਿਹੜੇ ਉਹ ਜਿਸਮਾਨੀ ਤੌਰ ਤੇ ਤੰਗ ਕਰਦੇ ਪਏ ਸੀਗੇ ਤੇ ਉੱਤੋਂ ਉਹਦਾ ਪਿਤਾ ਆ ਗਿਆ, ਘਰ ਦੇ ਵਿੱਚ ਵੜ ਕੇ ਉਹਦੇ ਨਾਲ ਜਿਸਮਾਨੀ ਛੇੜਛਾੜ ਕਰਦੇ ਪਏ ਸਨ। ਤੇ ਜਦੋਂ ਇਹਦਾ ਪਿਤਾ ਆਇਆ ਉਹਨੇ ਵਿਰੋਧ ਕੀਤਾ ਤੇ ਅੱਗੋਂ ਇਹਨਾਂ ਨੇ ਗੋਲੀ ਕੱਟ ਮਾਰੀ। ਉਹ ਫਿਰ ਸਾਰਾ ਪਿੰਡ ਉਹਨਾਂ ਦਾ ਸ਼ਰੀਕਾ ਕਬੀਲਾ ਸੀ ਜਿਹੜਾ ਉਹ ਸਾਰਾ ਇਕੱਠਾ ਹੋ ਗਿਆ। ਉਹਨਾਂ ਦੋਵਾਂ ਨੂੰ ਫੜ ਲਿਆ ਗਿਆ, ਕੁੱਟਿਆ ਮਾਰਿਆ ਵੀ ਗਿਆ ਮੇਰੇ ਖਿਆਲ ਨਾਲ, ਕਿਉਂਕਿ ਬੁਰੀ ਹਾਲਤ ਦੇ ਵਿੱਚ ਉਹਨਾਂ ਦੀ ਫੁਟੇਜ ਸਾਹਮਣੇ ਆਈ ਹੈ। ਹਸਪਤਾਲ ਵੀ ਲਿਜਾਇਆ ਗਿਆ। ਇਸ ਵਿਅਕਤੀ ਨੂੰ ਜਿਹੜਾ ਕੁੜੀ ਦਾ ਪਿਤਾ ਸੀਗਾ ਇਹਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਕਾਫੀ ਇਹਦੇ ਜ਼ਖਮ ਹੈ ਜਿਹੜਾ ਕਾਫੀ ਵੱਡਾ ਗੋਲੀ ਦਾ। ਇਹ ਘਟਨਾ ਆਪਣੇ ਆਪ ਦੇ ਵਿੱਚ ਸ਼ਰਮਨਾਕ ਹੈ ਕਿ ਇੱਕ ਛੇੜਛਾੜ ਤੋਂ ਰੋਕਣ ਤੇ ਇੱਕ ਬਾਪ ਨੂੰ ਗੋਲੀ ਖਾਣੀ ਪਈ। ਪਰ ਇਸ ਤੋਂ ਵੱਧ ਇੱਕ ਹੋਰ ਸ਼ਰਮਨਾਕ ਘਟਨਾ ਵਾਪਰੀ, ਉਹ ਵੀ ਬਟਾਲੇ ਦੇ ਵਿੱਚ। ਬਟਾਲੇ ਦੇ ਨੇੜੇ ਡੇਰਾ ਬਾਬਾ ਨਾਨਕ ਹੈ ਜਿਹੜਾ, ਉਹਦਾ ਪਿੰਡ ਹੈ ਸਿੰਘਪੁਰ। ਉੱਥੇ ਅੱਜ ਐਸਿਡ ਅਟੈਕ ਹੋ ਗਿਆ। 5 ਕੁੜੀਆਂ ਜਾਈ ਜਾਂਦੀਆਂ ਸੀਗਾ, ਉਹਨਾਂ ਦਾ ਪਿੰਡ ਸੀ ਧਰਮਾਬਾਦ। ਉੱਥੋਂ ਪੜ੍ਹ ਕੇ ਸਿੰਘਪੁਰ ਤੋਂ ਜਾਈ ਜਾਂਦੀਆਂ ਸੀ ਆਪਣੇ ਪਿੰਡ ਨੂੰ, ਤੇ ਰਸਤੇ 'ਚ 2 ਮੁੰਡਿਆਂ ਨੇ ਛੇੜਛਾੜ ਕੀਤੀ। ਜੇ ਉਹਨਾਂ ਨੇ ਰੋਕਿਆ ਤੇ ਉਹਨਾਂ ਨੇ ਐਸਿਡ ਅਟੈਕ ਕਰ ਦਿੱਤਾ, ਤੇਜ਼ਾਬੀ ਹਮਲਾ ਕਰ ਦਿੱਤਾ। ਜਿਹਦੇ 'ਚ ਇੱਕ ਕੁੜੀ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ, ਦੂਜੀਆਂ 4 ਵੀ ਇਸ ਲਪੇਟ ਵਿੱਚ ਆਈਆਂ। ਸੋ ਬਟਾਲੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਹਜੇ ਹਫ਼ਤਾ ਨਹੀਂ ਹੋਇਆ ਇੱਕ ਅਧਿਆਪਕਾ ਨੂੰ ਉੱਥੇ ਪੈਲਸ ਦੇ ਵਿੱਚ ਛੇੜਿਆ ਗਿਆ। ਜੇ ਉਹਨੇ ਵਿਰੋਧ ਕੀਤਾ ਤੇ ਉਹਨੂੰ ਗੋਲੀ ਮਾਰ ਦਿੱਤੀ ਗਈ। ਇੱਕ ਹਫ਼ਤੇ ਦੇ ਅੰਦਰ ਔਰ ਇੱਕ ਦਿਨ 'ਚ ਆਹ 2 ਘਟਨਾਵਾਂ ਇੱਕ ਇਲਾਕੇ ਦੇ ਵਿੱਚ ਵਾਪਰ ਜਾਣੀਆਂ। ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਉਹਦਾ ਜਨਾਜ਼ਾ ਕੱਢ ਦਿੰਦੀਆਂ। ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਮੈਨੂੰ ਲੱਗਦਾ ਕਿ ਬਟਾਲਾ ਹੁਣ ਬਟਾਲਾ ਨਹੀਂ ਰਿਹਾ, ਬਟਾਲਾ ਅਪਰਾਧ ਦਾ ਪ੍ਰਣਾਲਾ ਬਣ ਗਿਆ। ਇਸ ਪ੍ਰਣਾਲੇ ਨੂੰ ਬੰਦ ਕਰਨਾ ਚਾਹੀਦਾ, ਰੋਕਣਾ ਚਾਹੀਦਾ ਔਰ ਖਾਸ ਤੌਰ ਤੇ ਇਹੋ ਜਿਹਾ ਮਾਹੌਲ ਬਣਾ ਕੇ ਦੇਣਾ ਚਾਹੀਦਾ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਿੱਥੇ ਧੀਆਂ ਭੈਣਾਂ ਆਪਣੇ ਆਪ ਨੂੰ ਮਹਿਸੂਸ ਕਰ ਸਕਣ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਢੁਕਵੀਂ ਸਜ਼ਾ ਨਾ ਦਿੱਤੀ ਗਈ ਤਾਂ ਪੰਥ ਖੁਦ ਦੇਵੇਗਾ ਸਜ਼ਾ, ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਆਖਿਆ। ਚਲੋ ਸ਼ੁਕਰ ਤਾਂ ਸਹੀ ਜੀ, ਇਹਨਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਯਾਦ ਆ ਗਈ, ਇਹਨਾਂ ਨੂੰ ਪੰਥ ਦਾ ਚੇਤਾ ਆ ਗਿਆ ਕਿ ਅਸੀਂ ਬੋਲਣਾ ਵੀ ਹੈ। ਇਹ ਵੀ ਯਾਦ ਆ ਗਿਆ ਕਿ ਅਸੀਂ ਬੋਲਣਾ ਵੀ ਹੈ, ਸੋ ਇਹ ਬੋਲੇ ਆ। ਸਵਾਗਤ ਕਰਨਾ ਬਣਦਾ ਕਿ ਇਹਨਾਂ ਨੇ ਬਿਆਨ ਕਰ ਦਿੱਤਾ ਕਿ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਜੇ ਉਹਨਾਂ ਨੂੰ ਢੁਕਵੀਂ ਸਜ਼ਾ ਨਾ ਦਿੱਤੀ ਗਈ ਤੇ ਫਿਰ ਪੰਥ ਸਜ਼ਾ ਆਪ ਦੇਵੇਗਾ। ਮੈਂ ਹਮੇਸ਼ਾ ਇੱਕ ਗੱਲ ਸੋਚਦਾ ਜੀ ਕਿ ਉਹ ਕੋਈ ਫਰਕ ਨਹੀਂ ਨਜ਼ਰ ਆਉਂਦਾ ਜਿਹੜੇ ਕਹਿੰਦੇ ਆ ਕਿ ਕਨਈਆ ਨੂੰ ਗੋਲੀ ਮਾਰ ਦਿਆਂਗੇ, ਉਹਨੂੰ ਮਾਰ ਦਿਆਂਗੇ, ਇੰਨਾ ਨਾਮ ਦੇਵਾਂਗੇ, ਕਿ ਇਹ ਆਪ ਕਿਉਂ ਨਹੀਂ ਕਰਦੇ? ਇਹੋ ਜਿਹੀ ਜਿਹੜੀ ਸੇਵਾ ਹੈ ਇਹ ਆਪਣੇ ਲਾਣੇ ਬਾਣੇ ਚੋਂ ਕਰਵਾ ਲੈਣ, ਦੂਜਿਆਂ ਨੂੰ ਜ਼ਰੂਰ, ਪੰਥ ਨੂੰ ਜ਼ਰੂਰ ਅੱਗੇ ਕਰਦੇ ਆ। ਇਹ ਆਪਦੇ ਕਿਉਂਕਿ ਰਹਿਬਰ ਆ ਧਰਮ ਦੇ, ਇਹ ਸੇਵਾ ਐਡੀ ਵੱਡੀ ਸੇਵਾ ਜਿਹੜੀ ਆਪ ਕਿਉਂ ਨਹੀਂ ਲੈਂਦੇ, ਦੂਸਰਿਆਂ ਦੇ ਕਿਉਂ ਮੋਢਿਆਂ ਤੇ ਚਲਾਉਂਦੇ? ਔਰ ਦੂਜੀ ਗੱਲ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਆ, ਬਹੁਤ ਮਾੜੀਆਂ ਵਾਪਰੀਆਂ ਨੇ। ਇਹ ਸਿਲਸਿਲਾ ਜਿਹੜਾ ਚੱਲਿਆ, ਪਰ ਉਹਦੇ ਵਿੱਚ ਦੋਵਾਂ ਕੇਸਾਂ ਦੇ ਵਿੱਚ ਦੋਸ਼ੀ ਜਿਹੜੇ ਫੜੇ ਗਏ, ਇਹਨਾਂ ਨੂੰ ਹੋਰ ਚੇਤਾ ਆਇਆ
ਕਿ ਢੁਕਵੀਂ ਸਜ਼ਾ ਜਿਹੜੀ ਹੈ ਇਹਨਾਂ ਦੋਸ਼ੀਆਂ ਨੂੰ ਨਹੀਂ ਮਿਲ ਰਹੀ। ਤੇ ਜਦੋਂ ਬਹਿਬਲ ਕਲਾਂ ਵਾਲੇ ਜਾਂ ਬਰਗਾੜੀ ਵਾਲੇ ਕਾਂਡ ਵਾਪਰੇ ਉਦੋਂ ਇਹਨਾਂ ਨੂੰ ਨਹੀਂ ਸੀ ਦੀਦਾ ਕਿ 295 ਧਾਰਾ ਲੱਗਦੀ ਹੈ ਜੀ, ਜਿਹਦੇ ਵਿੱਚ ਦੋਸ਼ੀ ਜਿਹੜੇ 2-4 ਦਿਨਾਂ ਬਾਅਦ ਰਿਹਾ ਹੋ ਕੇ ਆ ਜਾਂਦੇ, ਤਾਂ ਉਹਦੇ ਲਈ ਅਸੀਂ ਸਖਤ ਕਾਨੂੰਨ ਬਣਾਈਏ। ਬਾਦਲ ਸਾਹਿਬ ਨਾਲ ਇਹਨਾਂ ਦੀ ਸੀਟੀ ਰਲੀ ਹੋਈ, ਇਹਨਾਂ ਲਈ ਕੀ ਮੁਸ਼ਕਲ ਹੈ? ਔਰ ਅੱਜ ਇਹਨਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਯਾਦ ਆਉਂਦੀਆਂ। ਅੱਜ ਇਹ ਕਹਿੰਦੇ ਆ ਕਿ ਪੰਥ ਢੁਕਵੀਂ ਸਜ਼ਾ ਦੇਵੇਗਾ। ਜਿਸ ਦਿਨ ਬੇਅਦਬੀ ਦੇ ਵਿਰੋਧ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀਗੀਆਂ, ਕਿ ਉਹ ਇਹਨਾਂ ਨੂੰ ਨਹੀਂ ਦਿਸਿਆ। ਜੋ ਘਟਨਾਵਾਂ ਬਰਗਾੜੀ 'ਚ ਵਾਪਰੀਆਂ, ਗੁਰੂ ਸਾਹਿਬ 'ਚ ਵਾਪਰੀਆਂ, ਉਹ ਇੱਕ ਬੇਅਦਬੀ ਦੀਆਂ ਨਹੀਂ ਸੀ। ਉਦੋਂ ਦੇ ਜਥੇਦਾਰ ਸਾਹਿਬ ਬੋਲੇ ਨਹੀਂ, ਅੱਜ ਕਹੀ ਜਾਂਦੇ ਆ। ਜਦੋਂ ਦੋਸ਼ੀ ਫੜੇ ਗਏ ਅੱਜ ਕਹਿ ਦਿੰਦੇ ਜੀ ਢੁਕਵੀਂ ਸਜ਼ਾ ਦਿਓ, ਨਹੀਂ ਤਾਂ ਪੰਥ ਸਜ਼ਾ ਦੇਵੇਗਾ। ਹੁਣ ਇਹਨਾਂ ਨੂੰ ਪੰਥ ਵੀ ਚੇਤੇ ਆ ਗਿਆ, ਸਾਰਾ ਕੁਝ ਚੇਤੇ ਆ ਗਿਆ। ਜਦੋਂ ਵੇਲਾ ਸੀ ਬੋਲਣ ਦਾ ਉਦੋਂ ਇਹ ਮੌਨ ਧਾਰ ਗਏ। ਜੀ ਜੀ ਬਿਲਕੁਲ, ਇਹ ਇੱਦਾਂ ਹੀ ਹੈ ਜੀ। ਜਦੋਂ ਚੀਜ਼ਾਂ ਨੂੰ ਇੱਧਰ ਉੱਧਰ ਕਰਨਾ ਹੁੰਦਾ ਉਦੋਂ ਹੀ ਇਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਾਖੜ ਹੋਣਾ ਨੇ ਦੋਸ਼ ਲਾਇਆ ਵੀ ਸੁਖਬੀਰ ਬਾਦਲ ਦੇ ਆਪਣੇ ਹਲਕੇ 'ਚ ਰੇਤ ਬਜਰੀ ਮਾਫੀਆ ਨੇ ਲੁੱਟ ਮਚਾਈ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਚੋਣ ਖੇਤਰ ਹੈ ਜੀ ਉਹ ਜਲਾਲਾਬਾਦ ਹੈ। ਜਲਾਲਾਬਾਦ ਤੇ ਫਾਜ਼ਿਲਕਾ 'ਚ ਰੇਤ ਦੇ ਖੱਡ ਬਹੁਤ ਵੱਡੇ ਆ, ਰੇਤ ਦੀਆਂ ਖੱਡਾਂ ਨੇ, ਉੱਥੇ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ ਰੇਤ ਦੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਸੁਭਾ ਨਹੀਂ ਹੈ ਕਿ ਉੱਥੇ ਰੇਤ ਦੀ ਜਿਹੜੀ ਹੈ ਉਹ ਮਾਫੀਏ ਵੱਲੋਂ ਬਹੁਤ ਵੱਡੇ ਪੱਧਰ ਤੇ ਲੁੱਟ ਕੀਤੀ ਜਾਂਦੀ ਹੈ। ਔਰ ਇਹ ਲੁੱਟ ਅੱਜ ਦੀ ਨਹੀਂ ਹੈ, ਇਹ ਲੁੱਟ ਬਹੁਤ ਪੁਰਾਣੀ ਹੈ। ਕੋਈ ਵੇਲਾ ਸੀਗਾ, ਕੋਈ ਇੱਕ ਇੱਧਰੋਂ ਸਾਡੇ ਇਲਾਕੇ 'ਚੋਂ ਨਿਕਲਿਆ ਸੀ, ਨਿਜ਼ਾਮ ਬਦਲਣ ਦੀ ਗੱਲ ਕਰਦਾ ਸੀ। ਉਹ ਕਿਤੇ ਉਹਦਾ ਫਾਦਰ ਸਾਹਿਬ ਵੀ ਉਸ ਪੁਲ ਤੇ ਬਹਿੰਦਾ ਰਿਹਾ ਜਿੱਥੇ ਪਰਚੀ ਕੱਟੀ ਜਾਂਦੀ ਹੈ ਰੇਤਾ ਟਰਾਲੀਆਂ ਦੀ, ਰੇਤਾ ਵਾਲੇ ਟਰੱਕਾਂ ਦੀ। ਉਸ ਤੋਂ ਬਾਅਦ ਉਸ ਕੁਰਸੀ ਤੇ ਇੱਕ ਉਹ ਥਾਣੇਦਾਰ ਬਿਠਾ ਦਿੱਤਾ ਗਿਆ, ਜਿਹੜਾ ਥਾਣੇਦਾਰ ਭੀਮ ਕਤਲਕਾਂਡ ਦੇ ਵਿੱਚ ਮੁੜ ਕੇ ਸਸਪੈਂਡ ਹੋ ਗਿਆ, ਜਿਹਦੇ ਤੇ ਇਲਜ਼ਾਮ ਲੱਗਾ ਸੀ ਕਿ ਇਹ ਸ਼ਿਵਲਾਲ ਦੇ ਰੈਸਟ ਹਾਊਸ ਤੇ ਠਹਿਰਦਾ ਸੀ। 3 ਸਾਲ ਉਹ ਉਸ ਕੁਰਸੀ ਤੇ ਬੈਠਾ ਰਿਹਾ ਪਰਚੀਆਂ ਕੱਟਣ ਵਾਲੀ ਤੇ। ਯਾਨੀ ਉਸ ਕੁਰਸੀ ਤੋਂ ਬੰਦੇ ਬਦਲਦੇ ਰਹਿੰਦੇ, ਕੁਰਸੀ ਉਹ ਉੱਥੇ ਡਟੀ ਹੋਈ ਹੈ, ਕੁਰਸੀ ਉੱਥੇ ਜਿਹੜੀ ਉਹ ਆਪਣੀ ਕਮਾਈ ਕਰਨ 'ਚ ਲੱਗੀ ਹੋਈ ਹੈ। ਉੱਥੇ ਕੀ ਹੈ ਜੀ ਕਿ ਉਸ ਏਰੀਏ ਦੇ ਵਿੱਚ ਬਾਰਡਰ ਏਰੀਆ, ਔਰ ਜਿਹੜੇ ਵੀ ਰੇਤਾ ਲਿਆਉਂਦੇ ਆ ਉਹ ਖੁੱਲੇ ਰੂਪ ਦੇ ਵਿੱਚ ਟਪਾਉਂਦੇ। ਅੱਗੇ ਉਹਨਾਂ ਦੇ ਕਰਿੰਦੇ ਖੜੇ ਆ ਜਿਹੜੇ 2000, 3000, 4000, 5000 ਦੀ ਪਰਚੀ ਕੱਟਦੇ ਆ। ਨਜਾਇਜ਼ ਪਰਚੀ ਹੁੰਦੀ ਹੈ, ਉਹ ਪਰਚੀ ਕਿੱਥੇ ਜਾਂਦੀ ਹੈ ਸਭ ਨੂੰ ਪਤਾ ਹੈ। ਇਹ ਇੱਕ ਸਟਿੰਗ ਵੀ ਹੋਇਆ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ, ਉੱਥੇ ਸਟਿੰਗ ਹੋਇਆ ਸੀ। ਕਾਮਰੇਡਾਂ ਨੇ ਇਹ ਮੁੱਦਾ ਚੁੱਕਿਆ ਤੇ ਜਿਹੜਾ ਉੱਥੋਂ ਦਾ ਮਾਈਨਿੰਗ ਅਫਸਰ ਸੀ ਉਹਨੇ ਕਾਮਰੇਡਾਂ ਨੂੰ ਬੁਲਾ ਲਿਆ ਤੇ ਬੁਲਾ ਕੇ ਕਾਮਰੇਡ ਦੰਗ ਰਹਿ ਗਏ। ਜਦੋਂ ਉਹ ਸੌਦੇਬਾਜ਼ੀ ਤੇ ਉਤਰਿਆ, ਉਹ ਕਹਿੰਦਾ ਜੀ ਕਾਮਰੇਡ ਤੋਂ ਤੁਸੀਂ ਕੀ ਲੈਣਾ, ਚੁੱਪ ਕਰਕੇ ਬਹਿ ਜਾਓ ਤੇ ਨਾਲ ਸਾਡੇ ਤੁਸੀਂ ਵੀ ਮਲਾਈ ਖਾਓ। ਉਹਨੇ ਨਾਂ ਲੈ ਕੇ ਦੱਸਿਆ ਕਿ ਇੱਥੋਂ ਲੈ ਕੇ ਉੱਤੋਂ ਤੱਕ, ਗਾਂ ਤੱਕ, ਹੁਣ ਗਾਂ ਤੁਹਾਨੂੰ ਪਤਾ ਹੀ ਹੈ ਕਿ ਗਾਂ ਤੱਕ ਜਾਂਦਾ ਸਭ ਕੁਛ, ਤੁਹਾਡਾ ਕੁਛ ਨਹੀਂ ਵੱਟਿਆ ਜਾਣਾ, ਸੋ ਗਾਂ ਤੱਕ ਤੁਹਾਡੇ ਹੱਥ ਰਲਾ ਦੇਣਾ, ਚੁੱਪ ਕਰਕੇ ਆਓ ਸਾਰੇ ਰਲ ਕੇ ਖਾਈਓ। ਸਟਿੰਗ ਆਪਰੇਸ਼ਨ ਹੈ ਜਿਹੜਾ ਉਹ ਅਖਬਾਰਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੋਇਆ ਸੀਗਾ। ਸੋ ਜਾਖੜ ਸਾਹਿਬ ਬੋਲਦੇ ਰਹੇ ਨੇ ਕਿ ਮਾਫੀਆ ਲੁੱਟ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ, ਪਰ ਅੱਧਾ ਅਧੂਰਾ ਸੱਚ ਬੋਲਦੇ ਪਏ ਜਾਖੜ ਸਾਹਿਬ। ਕਿਉਂਕਿ ਅੱਧਾ ਅਧੂਰਾ ਸੱਚ ਇਸ ਲਈ ਹੈ ਕਿ ਮਾਫੀਆ ਕੌਣ ਹੈ ਔਰ ਚਲਾ ਕੌਣ ਰਿਹਾ, ਉਹ ਜਾਖੜ ਸਾਹਿਬ ਤੋਂ ਜ਼ਿਆਦਾ ਕੋਈ ਚੰਗੀ ਤਰ੍ਹਾਂ ਨਹੀਂ ਜਾਣਦੇ। ਉਹ ਸਭ ਜਾਖੜ ਨੂੰ ਜੰਤਰੀਆਂ ਦਾ ਪਤਾ ਕਿ ਕਿਹਦੀ ਕੁੰਡਲੀ 'ਚ ਕੀ ਕੁਛ ਆ, ਕਿਹੜੀ ਕੁੰਡਲੀ 'ਚ ਕਿਹਦਾ ਗ੍ਰਹਿ ਆ। ਸੋ ਉਹ ਸਭ ਕੁਛ ਇਹਨਾਂ ਦੇ ਕੋਲ ਹੈ ਜੰਤਰੀ। ਬਸ ਇਹ ਹੈ ਕਿ ਮਾਫੀਆ ਦਾ ਨਾਂ ਲੈ ਰਿਹਾ। ਮਾਫੀਆ ਤਾਂ ਜਿਹੜਾ ਹੈ ਉਹ ਕਮਾਈ ਕਰਕੇ ਦਿੰਦਾ, ਜਿਹੜੀ ਕਮਾਈ ਜਾਂਦੀ ਕਿੱਥੇ ਹੈ ਉਹ ਜਾਖੜ ਸਾਹਿਬ ਜਿਹੜਾ ਉਹ ਨਾਂ ਨਹੀਂ ਦੱਸਦੇ ਪਏ। ਇਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਸਮਾਂ ਹੁਣ ਥੋੜ੍ਹਾ ਰਹਿ ਗਿਆ। ਜੀ ਜੀ ਬਿਲਕੁਲ ਜੀ, ਇਹ ਰੌਲਾ ਰੱਟਾ ਤੇ ਹੁਣ ਇਹਨਾਂ ਨੇ ਇੱਦਾਂ ਹੀ ਮਾੜਾ ਮੋਟਾ ਪਾਈ ਜਾਣਾ ਆ, ਪਰ ਹੋਣਾ ਜਿਹੜਾ ਆ ਉਹ ਕੱਖ ਵੀ ਨਹੀਂ ਆ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।